एक भी नहीं बचाया जेदे सिर ते पगड़ी देखी ओनू जिंदा साड़ दिता गलियां विच ढेर पा के पेट्रोल पा के एक भी बंदा नहीं बचाया 30 साल हो गए 37 साल तो ਅਸੀਂ रो रहे हैं अपने परिवार ਨੂੰ याद कर रहे हैं ਸਾਡਾ ਕਸੂਰ ਕੀ ਸੀ ਕੈਸੇ ਸਿੱਖ ਸੀਗੇ ਸਾਡੇ ਭਰਾਵਾਂ ਨੂੰ ਇਨਸਾਨ ਦਿੱਤਾ ਦੇ ਆਪਾਂ ਕਿਸਤੀ ਹੋਈ ਸੀ ਤੇ ਸਾਡੇ ਸਿੱਖਾਂ ਨਾਲ ਹੀ ਸਿੱਖ ਕਤਲੇਆਮ ਇਹ ਭਾਰਤ ਦੇਸ਼ ਦੀ ਸਰਕਾਰ ਨੇ ਕਰਵਾਇਆ ਸਾਡੇ ਘਰ ਦੇ 11 ਮੈਂਬਰਾਂ ਨੂੰ ਜਿੰਦਾ ਸਾੜਿਆ ਕਤਲ ਕੀਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਇੱਥੋਂ ਸਿਰਫ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਅਸੀਂ ਜਾਣਾ ਹੈ ਔਰ ਸੱਚ ਦੀ ਗੱਲ ਤੇ ਕੋਈ ਜਕਾਰਾ ਨਹੀਂ ਛੱਡਣਾ ਕੋਈ ਨਾਰਾ ਨਹੀਂ ਲਾਣਾ ਸਿਰਫ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਹੈ ਔਰ ਉੱਥੇ ਜਾ ਕੇ ਅਸੀਂ ਆਪਣੀ ਗੱਲਾਂ ਰੱਖਣੀਆਂ ਔਰ ਸਿੰਬੋਲਿਕਲੀ ਅੱਜ ਜਿਸ ਤਰੀਕੇ ਦੇ ਨਾਲ ਜੋ ਸਾਡੇ ਕਤਲੇਆਮ ਹੋਇਆ ਅੱਜ ਤੋਂ 37 ਸਾਲ ਪਹਿਲੇ ਅਸੀਂ ਉਹਦੀ ਅੱਜ ਰੋਸ ਮਾਰਚ ਕੱਢਣ ਜਾ ਰਹੇ ਹਾਂ ਸਾਰੇ ਔਰ ਬਿਲਕੁਲ ਇਸ ਚੀਜ਼ ਦਾ ਸੰਯਮ ਬਣਾ ਕੇ ਔਰ ਡਿਸਪਲਿਨ ਦੇ ਵਿੱਚ ਚੱਲਣਾ ਹੈ ਕਿਉਂਕਿ ਬੱਚਿਆਂ ਨੇ ਲੇਡੀਜ਼ ਦੇ ਸੂਟ ਪਾਏ ਹੈ ਕਿਸੇ ਦੇ ਉੱਤੇ ਕੁਝ ਵੀ ਗਿਰ ਸਕਦਾ ਹੈ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਾਂ ਅੱਗੇ ਜਾ ਕੇ ਧੱਕਾ ਮਾਰਨ ਦੀ ਲੋੜ ਨਹੀਂ ਹੈ ਸਭ ਦੀਆਂ ਫੋਟੋਆਂ ਬਰਾਬਰ ਦੀਆਂ ਆ ਰਹੀਆਂ ਨੇ ਬਿਲਕੁਲ ਔਰ ਇਸ ਕਰਕੇ ਬਿਲਕੁਲ ਤਰੀਕੇ ਦੇ ਨਾਲ ਚੱਲਣਾ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਸਤਿਨਾਮ ਵਾਹਿਗੁਰੂ पीछे आओ सारे पीछे आओ सतनाम वाहेगुरु सतनाम वाहेगुरु सतनाम पीछे आओ सारे सतनाम वाहेगुरु 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 गेट वेख के सतनाम वाहेगुरु सतनाम
ਪੈ ਰਿਹਾ ਉਹਨੂੰ ਕਦੇ ਬੰਦ ਨਹੀਂ ਕੀਤਾ ਗਿਆ। ਜਦੋਂ ਸੱਜਣ ਕੁਮਾਰ ਵੀ ਬੜੇ ਸ਼੍ਰੋਮਣੀ ਅਕਾਲੀ ਦਲ ਨੇ ਐਫਰਟ ਕੀਤੇ ਤਾਂ ਜਾ ਕੇ ਉਹ ਜੇਲ੍ਹ 'ਚ ਬੰਦ ਹੋਇਆ। ਤੇ ਇੱਥੋਂ ਇਹ ਲੱਗਦਾ ਕਿ ਅਸੀਂ ਇਸ ਦੇਸ਼ ਵਿੱਚ ਇਕੱਲੇ ਹਾਂ, ਸਾਡਾ ਕੋਈ ਸਾਥ ਦੇਣ ਵਾਲੀ ਸਰਕਾਰ ਨਹੀਂ ਹੈਗੀ। ਅਸੀਂ ਮਾਈਨੋਰਟੀ ਜਾਂਦੇ ਹਾਂ ਤੇ ਮਾਈਨੋਰਟੀ ਵੈਸੇ ਵੀ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਦੇ ਆਪਾਂ ਜ਼ਿਆਦਾ ਨਹੀਂ। ਹੁਣ ਕਿੰਨੀ ਕੁ ਕੋਸ਼ਿਸ਼ ਰਹੀ ਹੈ ਜਗਦੀਸ਼ ਟਾਈਟਲਰ ਤੇ ਕਮਲਨਾਥ ਵਰਗਿਆਂ ਨੂੰ ਫੜਨ ਲਈ? ਦੇਖੋ ਅਸੀਂ ਪੂਰੇ ਜਿਵੇਂ ਕੇਸ ਲੜਦੇ ਪਏ ਹਾਂ, ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਹੀ ਕੇਸ ਲੜਨੇ ਔਰ ਪੂਰੀ ਕੋਸ਼ਿਸ਼ ਕਰਾਂਗੇ ਕਿ ਕਿਸੇ ਤਰੀਕੇ ਨਾਲ ਵੀ ਉਹ ਅੰਦਰ ਜਾਣ ਤਾਂ ਕਿ ਉਹਨਾਂ ਨੂੰ ਸਜ਼ਾ ਮਿਲ ਸਕੇ। ਮੇਰਾ ਹੈਗੇ ਸੀ ਸਾਰਿਆਂ ਨੂੰ ਜਿੰਦਿਆਂ ਨੂੰ ਇੱਕ ਇੱਕ ਨੂੰ ਕੱਢਦੇ ਗਏ, ਮਾਰਦੇ ਗਏ, ਇੱਕ ਵੀ ਨਹੀਂ ਬਚਾਇਆ। ਜਿਹਦੇ ਸਿਰ ਤੇ ਪਗੜੀ ਦੇਖੀ ਉਹਨੂੰ ਜਿੰਦਾ ਸਾੜ ਦਿੱਤਾ, ਗਲਿਆਂ ਵਿੱਚ ਢੇਰ ਪਾ ਕੇ, ਪੈਟਰੋਲ ਪਾ ਕੇ, ਇੱਕ ਵੀ ਬੰਦਾ ਨਹੀਂ ਬਚਾਇਆ। ਇਸ ਟਾਈਮ ਤੱਕ ਤਾਂ ਸਾਡਾ ਸਭ ਕੁਝ ਉਜੜ ਗਿਆ ਸੀ, ਸਾਡਾ ਕੁਝ ਵੀ ਨਹੀਂ ਬਚਿਆ। 37 ਸਾਲ ਹੋ ਗਏ, 37 ਸਾਲ ਤੋਂ ਅਸੀਂ ਰੋ ਰਹੇ ਹਾਂ, ਆਪਣੇ ਪਰਿਵਾਰ ਨੂੰ ਯਾਦ ਕਰ ਰਹੇ ਹਾਂ। ਕਿਉਂ ਜੀ ਘੜੀ ਆਈ ਸੀ ਸਾਨੂੰ ਤਬਾਹ ਕਰ ਗਈ। ਇਹ ਸਾਡੇ ਭਾਰਤ ਦੇ ਦੇਸ਼ ਵਿੱਚ ਹੀ ਸਿੱਖਾਂ ਵਾਸਤੇ ਹੀ ਨਿਆਂ ਨਹੀਂ ਹੈਗਾ ਜੀ। ਜਦ ਕਿ ਸਾਡੇ ਸਿੱਖਾਂ ਨੇ 90% ਕੁਰਬਾਨੀਆਂ ਦਿੱਤੀਆਂ। ਆ ਜਦੋਂ ਵੀ 1 ਨਵੰਬਰ ਆਉਂਦਾ ਸਾਡੇ ਜ਼ਖਮ ਹਰੇ ਹੁੰਦੇ ਆ। ਆਓ ਜ਼ਖਮ ਜਿਹੜਾ ਸਾਡੇ ਨਾਲ ਜਾਊਗਾ। ਸਾਡਾ ਕਸੂਰ ਕੀ ਸੀ ਕਿ ਅਸੀਂ ਸਿੱਖ ਸੀਗੇ। ਸਾਡੇ ਭਰਾਵਾਂ ਦੇ ਸਾਡੇ ਪਿਤਾ ਦੇ ਆਪਾਂ ਸੱਚੀ ਹੋਈ ਸੀ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫੌਜ ਸੀਗੇ। ਸਾਡਾ ਕਸੂਰ ਕੀ ਸੀ? ਸਾਡਾ ਕਸੂਰ ਕਿ ਅਸੀਂ ਸਿੱਖ ਸੀਗੇ ਤੇ ਸਾਡੇ ਸਿੱਖਾਂ ਨਾਲ ਸਿੱਖ ਕਤਲੇਆਮ ਇਹ ਭਾਰਤ ਦੇਸ਼ ਦੀ ਸਰਕਾਰ ਨੇ ਕਰਵਾਇਆ। ਅੱਜ 38ਵਾਂ ਸਾਲ ਲੱਗਿਆ। 37 ਸਾਲਾਂ ਵਿੱਚ ਸਾਡੇ ਵਾਸਤੇ ਕੋਈ ਨਿਆਂ ਨਹੀਂ ਹੈਗਾ। ਮੈਂ ਕਹਿੰਦੀ ਹਾਂ ਕਿਹੜਾ ਦੇਸ਼ ਹੈ ਜਿੱਥੇ ਨਿਆਂ ਇੰਨਾ ਟਾਈਮ ਲੈਂਦਾ ਹੈ। ਅੱਜ ਮੈਂ ਕਿਸੇ ਦਾ ਖੂਨ ਕਰਾਂ, ਕਿਸੇ ਨੂੰ ਜਿੰਦਾ ਸਾੜਾ, ਸਾਧ ਸੰਗਤ ਜੀ 1 ਮਿੰਟ 'ਚ ਮੈਨੂੰ ਅਰੈਸਟ ਕਰਨਗੇ ਤੇ ਮੈਂ ਕਹਿੰਦੀ ਹਾਂ 6 ਮਹੀਨਿਆਂ 'ਚ ਸ਼ਾਇਦ ਮੈਨੂੰ ਸਜ਼ਾ ਵੀ ਹੋ ਜਾਏ। ਪਰ ਇਹ ਕਿਹੜੀ ਸਰਕਾਰ ਜਿਹੜੇ ਸਿੱਖਾਂ ਵਾਸਤੇ ਨਿਆਂ ਨਹੀਂ। ਅਸੀਂ ਕਿੱਥੇ ਜਾ ਕੇ ਗੁਹਾਰ ਲਵਾਈਏ ਕਿ ਸਾਡਾ ਦੋਸ਼ ਕੀ ਸੀ? ਸਾਡਾ ਦੋਸ਼ ਕਿ ਅਸੀਂ ਸਿੱਖ ਸੀਗੇ, ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਸੀਗੇ। ਸਾਡੇ ਘਰ ਦੇ 11 ਮੈਂਬਰਾਂ ਨੂੰ ਜਿੰਦਾ ਸਾੜਿਆ, ਕਤਲ ਕੀਤੇ। ਆ ਕਿਵੇਂ ਜਿਹਾ ਦੇਸ਼ ਹੈ? ਅਸੀਂ ਕਿੱਥੇ ਜਾਈਏ? ਮੈਨੂੰ ਦੱਸੇ ਕੋਈ ਕਿ ਅਸੀਂ ਸਾਰੀ ਉਮਰ ਰੋਂਦੇ ਪਿੱਟਦੇ ਰਹਾਂਗੇ। ਸਾਡੇ ਵਾਸਤੇ ਕੋਈ ਨਿਆਂ ਨਹੀਂ। 1984 1 ਨਵੰਬਰ ਮੇਰੇ ਖਿਆਲ ਸ਼ਾਇਦ ਹੀ ਕੋਈ ਐਸਾ ਪਰਿਵਾਰ ਐਸਾ ਸਿੱਖ ਹੋਏ ਜਿਹੜੇ ਇਸ ਦਿਨ ਨੂੰ ਯਾਦ ਨਾ ਕਰਦਾ ਹੋਏ, ਜਿਸ ਵਕਤ ਇੰਨਾ ਵੱਡਾ ਕਤਲੇਆਮ ਦਿੱਲੀ ਸ਼ਹਿਰ ਦੇ ਵਿੱਚ ਹੋਇਆ। ਪੂਰੇ ਹਿੰਦੁਸਤਾਨ 'ਚ ਕਰਨ ਦੀ ਕੋਸ਼ਿਸ਼ ਕੀਤੀ ਗਈ, ਮਗਰ ਦਿੱਲੀ ਵਿੱਚ ਜਿਸ ਤਰੀਕੇ ਦੇ ਨਾਲ ਸਭ ਤੋਂ ਵੱਧ ਕਤਲੇਆਮ ਹੋਇਆ, ਅਸੀਂ ਛੋਟੇ ਹੁੰਦੇ ਸੀ ਤਾਂ ਤਦ ਅਸੀਂ ਉਹ ਦੇਖਿਆ ਕਿ ਇਹ ਸਾਰਾ ਜਿਹੜਾ ਆਸਮਾਨ ਹੈ ਉਸ ਵਕਤ ਕਾਲਾ ਸੀ। ਔਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਪਲਾਨ ਕਰਕੇ ਉਸ ਵਕਤ ਦੇ ਹੁਕੂਮਤ ਨੇ, ਉਸ ਵਕਤ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਜਿਸ ਤਰੀਕੇ ਨਾਲ ਹੁਕਮ ਦਿੱਤਾ ਕਿ ਵੱਡੇ ਤੋਂ ਵੱਡੇ ਇਸ ਕਤਲੇਆਮ ਨੂੰ ਇਲਜ਼ਾਮ ਦੇਣ ਵਾਸਤੇ ਲੋਕਾਂ ਨੂੰ ਪ੍ਰੇਰਿਤ ਵੀ ਕੀਤਾ ਔਰ ਉਹਨਾਂ ਨੂੰ ਸ਼ਾਬਾਸ਼ੀ ਵੀ ਦਿੱਤੀ। ਸੋ ਅੱਜ 37 ਸਾਲ ਤੋਂ ਲਗਾਤਾਰ ਜਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਲੜਾਈ ਵੀ ਲੜ ਰਿਹਾ, ਕੋਰਟਾਂ ਕਚਹਿਰੀਆਂ 'ਚ ਸਰਕਾਰਾਂ ਨੂੰ ਅਪੀਲ ਕਰਨ ਦੇ ਬਾਵਜੂਦ, ਉਹਦੇ ਨਾਲ ਹੀ ਹਰ ਸਾਲ ਇੱਥੇ ਜਦ ਤੋਂ ਇਹ ਸੱਚ ਦੀ ਕੰਧ ਬਣਾਈ ਹੈ, ਇਹ ਇੱਥੇ ਅਸੀਂ ਯਾਦਗਾਰੀ ਇੱਥੇ ਸਾਰੇ ਇਕੱਠੇ ਹੁੰਦੇ ਹਾਂ ਔਰ ਇੱਕ ਕੈਂਡਲ ਮਾਰਚ ਦੇ ਰੂਪ ਦੇ ਵਿੱਚ ਇੱਥੇ ਆ ਕੇ ਸਾਰੇ ਪਰਿਵਾਰਾਂ ਨੂੰ ਇੱਥੇ ਸ਼ਰਧਾਂਜਲੀ ਦਿੱਤੇ।